ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੱਢਲੀਆਂ ਜਿੱਤਾਂ ਹਾਸਲ ਕਰ ਲਈਆਂ, ਸਰਹੰਦ ਫਤਿਹ ਹੋ ਗਈ ਤੇ ਬਹਾਦਰ ਸ਼ਾਹ ਫਿਰ ਆਪਣੀ ਪੂਰੀ ਫੌਜ ਨਾਲ ਜਦੋਂ ਦੱਖਣ ਚੋਂ ਮੁੜਿਆ ਔਰ ਉਸਨੇ 4 ਚੁਫੇਰੇ ਘੇਰੇ ਪਾਏ। ਫੌਜ ਉਹਦੇ ਕੋਲ ਜ਼ਾਹਰ ਹੈ ਤੋਪਖਾਨਾ, ਪਾਵਰਫੁਲ ਫੌਜ ਜੀ, ਔਰ ਬੰਦਾ ਸਿੰਘ ਨੂੰ ਘੇਰ ਲਿਆ ਇੱਕ ਵਾਰ ਤਾਂ, ਲੇਕਿਨ ਬੰਦਾ ਸਿੰਘ ਬੜੀ ਚਾਲਾਕੀ ਦੇ ਨਾਲ ਗੁਰੀਲਾ ਲੜਾਈ ਦੇ ਸਾਰੇ ਟੈਕਟਿਕ ਜਿਹੜੇ ਉਹਨੇ ਵਰਤੇ ਔਰ ਉਹ ਬਚ ਕੇ ਨਿਕਲ ਗਿਆ, ਜਿਸ ਗੱਲ ਦਾ ਬਹਾਦਰ ਸ਼ਾਹ ਨੂੰ ਬਹੁਤ ਦੁੱਖ ਹੋਇਆ। 2-3 ਵਾਰੀ ਉਹਨਾਂ ਦੇ ਘੇਰੇ ਚੋਂ ਨਿਕਲਿਆ ਤੇ ਬਹਾਦਰ ਸ਼ਾਹ ਪਾਗਲ ਹੋ ਕੇ ਲਾਹੌਰ 'ਚ ਮਰ ਗਿਆ ਸੀ ਜੀ। 1893 ਦੇ ਵਿੱਚ ਅੱਜ ਦੇ ਦਿਨ ਮਹਾਰਾਜਾ ਦਲੀਪ ਸਿੰਘ ਜਿਹੜਾ ਜਦੋਂ 5-6 ਸਾਲ ਦਾ ਸੀ ਮਾਂ ਤੋਂ ਜੁਦਾ ਕਰ ਦਿੱਤਾ, ਆਲਮੋਸਟ ਸਾਲ ਦਾ ਸੀ, ਪਿਓ ਦੀ ਮੌਤ ਹੋ ਗਈ ਸੀ, ਬਾਦਸ਼ਾਹ ਬਣਿਆ, ਖਾਨਾ ਜੰਗੀ, ਅੰਗਰੇਜ਼ਾਂ ਨੇ ਈਸਾਈ ਬਣਾਇਆ, ਇੰਗਲੈਂਡ ਲੈ ਗਏ, ਮਾਂ ਤੋਂ 13 ਸਾਲ ਵਿਛੜਿਆ ਰਿਹਾ, ਮਾਂ ਮਿਲੀ, ਮਾਂ ਮਰ ਗਈ ਸਾਲ ਦੇ ਵਿੱਚ ਫਿਰ ਉਹਦੇ ਵਿਚਲਾ ਜੋਸ਼ ਆਇਆ, ਸਿੱਖੀ ਜਾਗੀ, ਅੰਮ੍ਰਿਤ ਛਕਿਆ, ਫਿਰ ਅੰਗਰੇਜ਼ਾਂ ਨੂੰ ਚੈਲੰਜ ਕੀਤਾ। ਪਰ ਅੱਜ ਦੇ ਦਿਨ ਉਹ ਇੱਕ ਲਾਵਾਰਸੀ ਦੀ ਹਾਲਤ 'ਚ ਪੈਰਿਸ ਦੇ ਇੱਕ ਹੋਟਲ ਦੇ ਵਿੱਚ ਉਹਦੀ ਮੌਤ ਹੋਈ 1893 ਦੇ ਵਿੱਚ ਜੀ। 1909 ਦੇ ਵਿੱਚ ਅੱਜ ਦੇ ਦਿਨ ਆਨੰਦ ਮੈਰਿਜ ਐਕਟ ਜਿਹੜਾ ਉਹ ਪਾਸ ਹੋਇਆ, ਜਿਹੜਾ 1909 ਜਿਹਨੂੰ ਬਾਅਦ 'ਚ ਇਹਨਾਂ ਨੇ 47 ਤੋਂ ਬਾਅਦ 1955 'ਚ ਹਿੰਦੂ ਮੈਰਿਜ ਐਕਟ ਦੇ ਵਿੱਚ ਜਿਹੜਾ ਹੈ ਉਹ ਸਿੱਖਾਂ ਨੂੰ ਘੜੀਸ ਲਿਆ। ਔਰ ਇਸੇ ਤਰ੍ਹਾਂ 2006 ਦੇ ਵਿੱਚ ਪਾਕਿਸਤਾਨ ਨੇ ਵੀ ਆਨੰਦ ਮੈਰਿਜ ਐਕਟ ਦੀ ਤਰਜ਼ 'ਤੇ ਪਾਕਿਸਤਾਨ ਦੇ ਸਿੱਖਾਂ ਦੇ ਲਈ ਆਨੰਦ ਮੈਰਿਜ ਐਕਟ ਪਾਸ ਕੀਤਾ ਸੀ। 1987 'ਚ ਸਿੱਖਾਂ ਨੇ ਸਰਬੱਤ ਖਾਲਸੇ ਦਾ ਐਲਾਨ ਕੀਤਾ ਅਕਾਲ ਤਖ਼ਤ ਸਾਹਿਬ 'ਤੇ, ਔਰ ਜ਼ਬਰਦਸਤੀ ਉਹਨਾਂ ਨੇ ਗ੍ਰੰਥੀਆਂ ਨੂੰ ਗ੍ਰਿਫਤਾਰ ਕਰ ਲਿਆ, ਦਰਬਾਰ ਸਾਹਿਬ 'ਚ ਕੀਰਤਨ ਬੰਦ ਕਰ ਦਿੱਤਾ, ਕਰਫਿਊ ਲਾ ਦਿੱਤਾ ਅੰਮ੍ਰਿਤਸਰ, ਔਰ ਸਰਬੱਤ ਖਾਲਸਾ ਨਹੀਂ ਹੋਣ ਦਿੱਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1747 ਦੇ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਨਿਊ ਜਰਸੀ ਦੇ ਵਿੱਚ ਪਹਿਲੀ ਚਾਰਟਰਡ ਯੂਨੀਵਰਸਿਟੀ ਬਣੀ। ਮੈਂ ਜਦੋਂ ਸਾਲ ਦੇਖਦਾ 1746 ਮੈਂ ਸੋਚਦਾ ਵੀ ਅਸੀਂ ਕਿਵੇਂ ਮੁਕਾਬਲਾ ਕਰ ਲਾਂਗੇ ਇਹਨਾਂ ਦਾ ਜੀ। ਸਾਡੇ ਉੱਥੇ ਕੀ ਸੀ 1746 'ਚ ਹੋ ਰਿਹਾ ਤੇ ਇੱਥੇ ਯੂਨੀਵਰਸਿਟੀਆਂ ਬਣੀਆਂ ਹੋਈਆਂ ਸੀ ਐਜੂਕੇਸ਼ਨ ਲਈ, 300 400 ਸਾਲ ਇਹ ਸਾਡੇ ਤੋਂ ਅੱਗੇ ਨੇ। 1861 ਦੇ ਵਿੱਚ ਈਸਟ ਕੋਸਟ ਤੇ ਵੈਸਟ ਕੋਸਟ ਦੇ ਵਿਚਕਾਰ ਟੈਲੀਗ੍ਰਾਫ ਲਿੰਕ ਸਥਾਪਿਤ ਹੋਇਆ। 1897 ਦੇ ਵਿੱਚ ਪਹਿਲਾ ਦੁਨੀਆ ਦਾ ਕਾਰ ਡੀਲਰ ਜਿਹੜੀ ਹੈ ਉਹ ਖੁੱਲ੍ਹਿਆ ਲੰਡਨ ਦੇ ਵਿੱਚ। 1907 ਦੇ ਵਿੱਚ ਅਮਰੀਕਾ 'ਚ ਇਹ ਖਬਰ ਫੈਲ ਗਈ ਕਿ ਬੈਂਕ ਫੇਲ ਹੋ ਗਏ ਨੇ, ਲੋਕਾਂ ਨੇ ਸਾਰੇ ਤੇਜ਼ੀ ਨਾਲ ਆਪਣੇ ਪੈਸੇ ਕਢਾਉਣੇ ਸ਼ੁਰੂ ਕੀਤੇ ਤੇ ਬੈਂਕ ਜਿਹੜੇ ਨੇ ਆਲਮੋਸਟ ਸਟਰਕਚਰ ਕਲੈਪਸ ਹੋ ਗਿਆ। 1962 ਦੇ ਵਿੱਚ ਕੈਨੇਡੀ ਨੇ ਇਹ ਐਲਾਨ ਕੀਤਾ, ਅਮਰੀਕਾ ਦੇ ਪ੍ਰੈਜ਼ੀਡੈਂਟ ਨੇ, ਵੀ ਕਿਊਬਾ ਜਿਹੜਾ ਹੈ ਇਸ ਨੂੰ, ਕਿਉਂਕਿ ਸੋਵੀਅਤਸ ਨੇ ਮਿਸਾਈਲਾਂ ਉੱਥੇ ਦਿੱਤੀਆਂ ਆ ਗਈਆਂ ਔਰ ਇਹਦਾ ਅਸੀਂ ਪੂਰਾ ਬਲੌਕੇਡ ਕਰਾਂਗੇ। ਔਰ ਇੱਕ ਸਟੇਜ 'ਤੇ ਤਾਂ ਅਮਰੀਕਾ ਔਰ USSR ਉਦੋਂ ਕਹਿੰਦੇ ਸੀ ਉਹ ਇੱਕਦਮ ਦੁਨੀਆ ਤਬਾਹੀ ਦੇ ਕੰਢੇ 'ਤੇ ਸੀ। ਪਰ ਫਿਰ ਇੱਕ ਐਗਰੀਮੈਂਟ ਹੋਇਆ ਜਿਹਦੇ ਥੱਲੇ ਅਮਰੀਕਾ ਨੇ ਐਲਾਨ ਕੀਤਾ ਕਿ ਉਹ ਕਦੇ ਕਿਊਬਾ 'ਤੇ ਅਟੈਕ ਨਹੀਂ ਕਰੇਗਾ। ਰਸ਼ੀਆ ਨੇ ਵੀ USSR ਨੇ ਕਿਹਾ ਵੀ ਅਸੀਂ ਮਿਸਾਈਲਾਂ ਵਿਦਡਰਾ ਕਰਦੇ ਹਾਂ। ਪਰ ਇਹਦੇ ਇਵਜ਼ 'ਚ ਅਮਰੀਕਾ ਨੇ ਟਰਕੀ ਦੇ ਵਿੱਚ ਜਿਹੜੀਆਂ ਨੇ ਮਿਸਾਈਲਾਂ ਰੱਖੀਆਂ ਸੀ ਉਹ ਵੀ ਅਮਰੀਕਾ ਨੂੰ ਵਿਦਡਰਾ ਕਰਨੀਆਂ ਪਈਆਂ। ਸੋ ਇਹ ਬੜਾ ਜ਼ਬਰਦਸਤ ਕ੍ਰਾਈਸਿਸ ਸੀ 1962 ਦਾ ਜੀ, ਉਹਨੂੰ ਕਿਊਬਨ ਮਿਸਲ ਕ੍ਰਾਈਸਿਸ ਕਹਿੰਦੇ ਨੇ। 1979 ਦੇ ਵਿੱਚ ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਈਰਾਨ ਦੇ ਵਿੱਚ ਖਮੀਨੀ ਪਹੁੰਚਿਆ, ਸ਼ਾਹ ਆਫ ਈਰਾਨ ਨੂੰ ਕੱਢਤਾ ਗਿਆ, ਉਹ ਬੜੀ ਬੁਰੀ ਤਰ੍ਹਾਂ ਬਿਮਾਰ ਵੀ ਸੀ, ਅਮਰੀਕਾ 'ਚ ਆਇਆ ਇਲਾਜ ਦੇ ਲਈ, ਪਰ ਇੱਥੋਂ ਵੀ ਉਹਨੂੰ ਕਿਤੇ ਕੱਢ ਕੁੱਢ ਦਿੱਤਾ ਸੀ। ਔਰ ਜਿਵੇਂ ਅਨਵੈਪਡ, ਅਨऑਨਰਡ ਐਂਡ ਅਨਸੰਗ ਜਦੋਂ ਹੁੰਦਾ ਵੀ ਕੋਈ ਤੁਹਾਡੇ ਲਈ ਰੋਂਦਾ ਨਹੀਂ, ਕੋਈ ਔਨਰ ਨਹੀਂ ਕਰਦਾ, ਕੋਈ ਗੀਤ ਨਹੀਂ ਗਾਉਂਦਾ। 1995 ਦੇ ਵਿੱਚ ਜਿਹੜਾ ਅੱਜ ਦੇ ਦਿਨ ਯੂਨਾਈਟਿਡ ਨੇਸ਼ਨਸ ਦੇ ਬਣਨ ਦੀ 50ਵੀਂ ਐਨੀਵਰਸਰੀ ਸੈਲੀਬ੍ਰੇਟ ਕੀਤੀ ਗਈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਹਿੰਦੂਆਂ ਦੇ ਧਰਮ ਗੁਰੂ ਸ਼ੰਕਰਾਚਾਰੀਆ ਨੇ ਕਿਹਾ ਹੈ ਕਿ ਦਲਿਤਾਂ ਨੂੰ ਮੰਦਿਰਾਂ ਵਿੱਚ ਜਾਣ ਦੀ ਆਗਿਆ ਨਹੀਂ ਹੈ। ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਆਗਿਆ ਨਹੀਂ ਹੈ? ਨਹੀਂ, ਆਗਿਆ ਨਹੀਂ ਦੇਣੀ ਚਾਹੀਦੀ। ਹਾਂ, ਤੁਸੀਂ ਤਾਂ ਸਵਾਲ ਦਾ ਹੀ ਜਲੂਸ ਕੱਢਤਾ। ਇਹ ਮੀਡੀਆ ਖਬਰ ਇਸ ਹਵਾਲੇ ਨਾਲ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ ਦੇ ਹਵਾਲੇ ਨਾਲ ਲੱਗੀ ਹੈ ਜੀ। ਉਹਨਾਂ ਨੇ ਜਿਹੜਾ ਰਾਂਚੀ ਪੁਲਿਸ, ਝਾਰਖੰਡ ਸਟੇਟ ਦੇ ਵਿਚਲੀ ਰਾਂਚੀ ਪੁਲਿਸ ਨੂੰ ਕਿਹਾ ਵੀ ਸ਼ੰਕਰਾਚਾਰੀਆ ਜਿਹੜਾ ਜਗਨਨਾਥਪੁਰੀ ਦਾ ਸ਼ੰਕਰਾਚਾਰੀਆ, ਇਹਦਾ ਪੂਰਾ ਨਾਮ ਨਿਚਲਾਨੰਦ ਸਰਸਵਤੀ ਹੈ ਜੀ, ਇਸ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ। ਹੁਣ ਇਹ ਉਹੀ ਸ਼ੰਕਰਾਚਾਰੀਆ ਹੈ ਜਿਹਨੇ ਕੁਝ ਸਮਾਂ ਪਹਿਲਾਂ ਇਹ ਕਿਹਾ ਸੀ ਕਿ ਸ਼ਿਰਦੀ ਦਾ ਸਾਈਂ ਬਾਬਾ ਜਿਹੜਾ ਉਸ ਦੀ ਮੂਰਤੀ ਹਟਾਓ ਮੰਦਿਰਾਂ 'ਚੋਂ। ਉਹ ਤਾਂ ਮੁਸਲਮਾਨ ਸੀ, ਉਹ ਤਾਂ ਮਾਸ ਖਾਂਦਾ ਸੀ, ਉਹ ਤਾਂ ਇਹ ਕਰਦਾ ਸੀ। ਸੋ ਅਜੇ ਉਹ ਸ਼ਿਰਦੀ ਦੇ ਸਾਈਂ ਬਾਬਾ ਦੇ ਚੇਲਿਆਂ ਦੇ ਨਾਲ ਝਗੜਾ ਮੁੱਕਿਆ ਨਹੀਂ। ਹਾਲਾਂ ਉਹਦੇ 'ਚ ਵੀ ਕੋਰਟਾਂ ਨੇ
ਇੰਟਰਵੀਨ ਕਰਨ ਤੋਂ ਨਾ ਕਰਤੀ ਸੁਪਰੀਮ ਕੋਰਟ ਵੀ, ਕਿਉਂਕਿ ਅੱਛੇ ਦਿਨ ਆ ਗਏ, ਹਿੰਦੂਤਵਾ ਦਾ ਦੌਰ ਹੈ। ਹੁਣ ਇਹ ਜਿਹੜੀ ਸਟੇਟਮੈਂਟ ਇਹਨੇ ਦਿੱਤੀ ਸ਼ੰਕਰਾਚਾਰੀਆ ਨੇ ਕਿ ਦਲਿਤਾਂ ਨੂੰ ਮੰਦਰਾਂ ਦੇ ਵਿੱਚ ਪ੍ਰਵੇਸ਼ ਦੀ ਆਗਿਆ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਸ਼ਾਸਤਰ ਸੰਮਤ ਹੈ। ਸਾਡੇ ਸ਼ਾਸਤਰ ਜਿਹੜੇ ਨੇ ਹਿੰਦੂ ਸ਼ਾਸਤਰ ਉਹ ਸੁਪਰੀਮ ਨੇ, ਔਰ ਉਹਨਾਂ ਦੇ ਮੁਤਾਬਕ ਮੰਦਰ ਜਿਹੜੇ ਨੇ ਉਹਨਾਂ 'ਚ ਸ਼ੂਦਰ ਨਹੀਂ ਵੜ ਸਕਦਾ, ਔਰ ਇਹ ਠੀਕ ਫੈਸਲਾ ਹੈ ਸ਼ਾਸਤਰਾਂ ਦਾ ਜੀ। ਹੁਣ ਇਸ ਬਿਆਨ ਤੋਂ ਬਾਅਦ ਜਿਹੜਾ ਕਮਿਸ਼ਨ ਹੈ, ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ, ਉਹ ਫੌਰਨ ਹਰਕਤ ਦੇ ਵਿੱਚ ਆਇਆ ਔਰ ਉਹਨਾਂ ਨੇ ਝਾਰਖੰਡ ਵਾਲਿਆਂ ਨੂੰ ਕਿਹਾ ਕਿ ਜੀ ਇਸ ਦੇ ਖਿਲਾਫ ਕਿ ਹਾਲਾਂਕਿ ਹੋਣਾ ਕੁਝ ਨਹੀਂ ਹੈ, ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਹਿੰਦੂਤਵਾ ਦਾ ਕਾਨਸੈਪਟ ਮੋਦੀ ਜਾਂ ਦੂਜਾ ਦੇ ਰਿਹਾ, ਇਹ ਸਾਰੇ ਦਾ ਸਾਰਾ ਵਰਣ ਆਸ਼ਰਮ ਦੇ ਉੱਤੇ। ਹੁਣ ਜਦੋਂ ਅਸੀਂ ਕਵਾਂਗੇ ਕਿ ਜੀ ਉੱਥੇ ਤਾਂ ਮਨੂ ਸਮ੍ਰਿਤੀ ਹੈ, ਤਾਂ ਕਈ ਸਾਨੂੰ ਕਹਿਣਗੇ ਡਾਕਟਰ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਇੰਡੀਅਨ ਕਨਸਟੀਟਿਊਸ਼ਨ ਸੈਕੂਲਰ ਹੈ, ਠੀਕ ਹੈ, ਪੁਰਾਣੇ 'ਚ ਹੋਏਗਾ ਜਾਂ ਨਹੀਂ। ਹੁਣ ਇਹ ਜੋ ਸ਼ੰਕਰਾਚਾਰੀਆ ਕਹਿ ਰਿਹਾ ਹੈ ਇਹ ਕੀ ਹੈ? ਔਰ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਬੇਸ਼ੱਕ ਕਨਸਟੀਟਿਊਸ਼ਨ ਤੁਹਾਡਾ ਉਹਦੇ ਲੈਟਰ ਬੜੇ ਸੋਹਣੇ ਨੇ, ਪਰ ਉਹਦੀ ਜਿਹੜੀ ਸਪਿਰਿਟ ਆਫ ਦਾ, ਜਦੋਂ ਤੁਸੀਂ ਕਹਿੰਦੇ ਹੋ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ, ਜਿਹੜੀ ਸਪਿਰਿਟ ਆਫ ਕਨਸਟੀਟਿਊਸ਼ਨ ਹੈ ਉਹ ਹਿੰਦੂਤਵੀ ਹੈ। ਹੁਣ ਜੇ ਸ਼ੰਕਰਾਚਾਰੀਆ ਜਿਹੜਾ ਵੱਡਾ ਇਹਨਾਂ ਦਾ ਮੁਖੀ ਹੈ ਧਾਰਮਿਕ, ਜਗਨਨਾਥਪੁਰੀ ਵੱਡੀਆਂ ਪੁਰੀਆਂ 'ਚੋਂ ਹੈ, ਉਹ ਇਹ ਡੇਅਰ ਕਰਦਾ ਪਬਲਿਕਲੀ ਕਹਿਣਾ ਕਿ ਵੀ ਇਹਨਾਂ 'ਤੇ ਪਾਬੰਦੀ ਹੋਣੀ ਚਾਹੀਦੀ ਹੈ, ਤੇ ਫਿਰ ਹੁਣ ਕੋਈ ਕਹੇ ਕਿ ਜੀ ਉਹਨੂੰ ਹੁਣ ਤੱਕ ਇਹ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਉਹਦੇ ਉੱਤੇ ਝੂਠੇ ਕੇਸ ਬਣਾ ਕੇ ਉਹਨੂੰ ਅੰਦਰ ਦਿੱਤਾ ਹੁੰਦਾ। ਸੰਤ ਬਲਜੀਤ ਸਿੰਘ ਦਾਦੂਵਾਲ ਦਾ ਕੀ ਹਾਲ ਕੀਤਾ ਹੋਇਆ, ਉਹਨੇ ਕੀ ਕਿਹਾ ਜੀ। ਲੇਕਿਨ ਕਿਉਂਕਿ ਹੁਣ ਹਿੰਦੂਤਵਾ ਦਾ ਬੋਲਬਾਲਾ ਹੈ, ਅਲਟੀਮੇਟਲੀ ਜਿਹੜਾ ਹਿੰਦੂਤਵਾ ਦਾ ਮਤਲਬ ਹੈ ਗੋਇੰਗ ਬੈਕ ਟੂ ਦਾ ਹਿੰਦੂ ਥਾਟ ਔਰ ਮਨੂ ਸਮ੍ਰਿਤੀ। ਔਰ ਮਨੂ ਸਮ੍ਰਿਤੀ 'ਚ ਦਲਿਤਾਂ ਦੇ ਲਈ ਜੋ ਕੁਝ ਲਿਖਿਆ ਹੋਇਆ ਉਹਦੇ 'ਚ ਹੈ ਵੀ ਮੰਦਰਾਂ ਦੇ ਉੱਤੇ ਉਹਨਾਂ ਦੇ ਦਾਖਲ ਹੋਣ 'ਤੇ ਪਾਬੰਦੀ ਹੈ, ਉਹ ਵੇਦ ਮੰਤਰ ਨਹੀਂ ਸੁਣ ਸਕਦੇ। ਇਹ ਲਿਖਿਆ ਵੀ ਜੇ ਉਹ ਕੰਨਾਂ 'ਚ ਉਹਨਾਂ ਦੇ ਵੇਦ ਮੰਤਰ ਪੈ ਜਾਏ ਤੇ ਫਿਰ ਸਿੱਕਾ ਪਿਘਲਾ ਕੇ ਉਹਨਾਂ ਦੇ ਕੰਨਾਂ 'ਚ ਪਾ ਦਿਓ। ਉਹਨਾਂ ਦਾ ਕੋਈ ਮੁੱਢਲਾ ਹੱਕ ਨਹੀਂ ਹੈ, ਉਹਨਾਂ ਦਾ ਉਸ ਬਸਤੀ 'ਚ ਰਹਿਣ ਦਾ ਹੱਕ ਨਹੀਂ ਜਿੱਥੇ ਉੱਚੀ ਜਾਤਾਂ ਵਾਲੇ ਰਹਿੰਦੇ ਨੇ ਜਾਂ ਰਹਿ ਰਹੇ ਨੇ। ਸੋ ਇਹ ਸਾਰੇ ਜਿਹੜੇ ਹੱਕ, ਇਹੀ ਹਾਲ ਮੰਨੂ ਦਾ ਔਰਤਾਂ ਦੇ ਨਾਲ ਹੈ। ਹੁਣ ਆ ਜਿਹੜਾ ਹਰਿਆਣੇ ਦਾ ਚੀਫ ਮਿਨਿਸਟਰ ਬਣਾਇਆ, ਇਸ ਦਾ ਬਿਆਨ ਕੱਢ ਲਓ। ਜਦੋਂ ਜਿਹੜਾ ਨਿਰਭੈ ਕੇਸ ਹੋਇਆ 2012 ਜੋ ਉਸ ਬੱਚੀ ਦੇ ਨਾਲ ਗੈਂਗ ਰੇਪ ਕਰਕੇ ਉਹਦੀ ਡੈਥ ਹੋਈ ਬਾਅਦ 'ਚ, ਤੇ ਇਹ ਜਿਹੜਾ ਹੁਣ ਮਨੋਹਰ ਲਾਲ ਖੱਟੜਾ ਕਿ ਕੀ ਬਣਿਆ ਖਾਟਰਾ, ਉਹਨੇ ਕਿਹਾ ਜੀ ਇਹ ਇਸ ਲਈ ਰੇਪ ਹੁੰਦੇ ਨੇ ਕਿ ਕੁੜੀਆਂ ਠੀਕ ਕੱਪੜੇ ਨਹੀਂ ਪਾਉਂਦੀਆਂ, ਇਹ ਸਾਡੀ ਪਰੰਪਰਾ ਨੂੰ ਨਹੀਂ ਮੰਨਦੀਆਂ, ਇਹ ਵੈਸਟਰਨ ਕੰਟਰੀਜ਼ ਨੂੰ ਫੋਲੋ ਕਰਦੀਆਂ, ਇਸ ਲਈ ਹੁੰਦੀਆਂ। ਜੇ ਠੀਕ ਕੱਪੜੇ ਪਾਏ ਹੋਣ ਕੋਈ ਰੇਪ ਥੋੜੀ ਹੋ ਸਕਦਾ। ਹੁਣ ਇਹ ਚੀਫ ਮਿਨਿਸਟਰ ਬਣ ਗਿਆ ਹਰਿਆਣੇ ਦਾ, ਇਹ ਸ਼ੰਕਰਾਚਾਰੀਆ ਕਹਿੰਦਾ ਪਾਬੰਦੀ ਲਾਓ ਇਹਨਾਂ ਦੇ ਉੱਤੇ ਦਲਿਤਾਂ ਦੇ। ਸੋ ਹਿੰਦੂਤਵਾ ਹੋਰ ਕੀ ਹੈ? ਇਹੀ ਵਿਚਾਰਧਾਰਾ ਹੈ ਜਿਹਨੂੰ ਕਿ ਲਾਗੂ ਕਰ ਰਹੇ ਨੇ ਔਰ ਉਸ ਪਾਸੇ ਵੱਲ ਜਾ ਰਹੇ ਨੇ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦਾ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 64 ਨੂੰ ਚੁਣਿਆ। ਭਾਈ ਸਾਹਿਬ ਫਰਮਾਉਂਦੇ ਨੇ, ਗੁਰਮੁਖ ਮਨ ਬਚ ਕਰਮ ਇਕੱਤਰ ਭਏ, परम अद्भुत गत अलख लखाए हैं, अंतर ध्यान दिब जो को उदोत भयो, त्रिभवन रूप कट अंतर दिखाए हैं, परम निदान गुर ज्ञान को प्रगास भयो, गमता त्रिकाल गत जतन जताए हैं, आत्म तरंग प्रेम रस मदपान अकथ कथा विनोद हेरत हिराए हैं। जी। ਇਸ ਦਾ ਮੂਲ ਭਾਵ ਇਹੀ ਹੈ ਕਿ ਜਿਹੜਾ ਗੁਰਮੁਖ ਮਨ ਬਚਨ ਕਰਮ ਕਰਕੇ, ਮਨ ਹੈ ਸਾਡੇ ਅੰਦਰ ਜਿਹੜੇ ਸੰਕਲਪ ਵਿਕਲਪ ਚੱਲਦੇ ਨੇ, ਮਨਸਤੂ ਸੰਕਲਪਾ ਵਿਕਲਪਾ ਦਿਵੀ, ਤੇ ਮਨ ਦਾ ਕੀ ਸੁਭਾਅ ਹੈ ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਇਹ ਘੁੰਮਦਾ ਹੈ, ਇਸ ਮਨ ਖੁਟਹਰ ਕਾ ਨਹੀਂ ਵਿਸਾਸ। ਸੋ ਭਾਈ ਸਾਹਿਬ ਕਹਿੰਦੇ ਨੇ ਜੇ ਮਨ ਬਚਨ ਹੈ ਸਾਡੇ ਬੋਲ, ਅਸੀਂ ਕੀ ਬੋਲਦੇ ਹਾਂ, ਕਰਮ ਹੈ ਸਾਡੇ ਐਕਸ਼ਨਸ, ਕਿ ਜੇ ਸਾਡਾ ਮਨ ਬਚਨ ਤੇ ਕਰਮ ਇਹ ਤਿੰਨੋਂ ਚੀਜ਼ਾਂ ਇੱਕਸਾਰ ਹੋ ਜਾਣ, ਜੋ ਅਸੀਂ ਸੋਚਦੇ ਹਾਂ ਉਹੀ ਮੂੰਹੋਂ ਕੱਢੀਏ ਤੇ ਜੋ ਮੂੰਹੋਂ ਕੱਢਦੇ ਹਾਂ ਉਹਨੂੰ ਪੁਗਾਈਏ, ਉਹਨੂੰ ਕਰਮ ਕਰੀਏ, ਇਹ ਇਕੱਤਰ ਹੋ ਜਾਣ, ਇਕੱਠੇ ਹੋ ਜਾਣ, ਫਿਰ ਕੀ ਹੁੰਦਾ? ਪਰਮ ਅਦਭੁਤ ਗਤ ਅਲਖ ਲਖਾਏ ਹੈ। ਫਿਰ ਨਿਰੰਕਾਰ ਪਰਮ ਅਦਭੁਤ ਜਿਹੜਾ ਉਹਦਾ ਵੰਡਰ ਹੈ, ਉਸ ਦਾ ਅਸਚਰਜ ਹੈ, ਉਸ ਦੇ ਦੀਦਾਰ ਸਾਨੂੰ ਹੁੰਦੇ ਨੇ। ਉਸ ਅਲੱਖ ਵਾਹਿਗੁਰੂ ਨੂੰ ਅਸੀਂ ਜਾਣਦੇ ਹਾਂ, ਉਸ ਦੇ ਨਾਲ ਇਕਸਾਰਤਾ ਕਰਦੇ ਹਾਂ। ਅੰਤਰ ਧਿਆਨ ਦਿਬ ਜੋ ਕੋ ਉਦਤ ਭਇਓ, ਕਿ ਜੇ ਅਸੀਂ ਅੰਤਰ ਧਿਆਨ ਹੋ ਕੇ ਆਪਣੇ ਧਿਆਨ ਨੂੰ ਅੰਦਰ ਕੇਂਦਰਿਤ ਕਰਕੇ
ਉਸ ਨਿਰੰਕਾਰ ਦੀ ਰੋਸ਼ਨੀ ਨੂੰ ਦੇਖਦੇ ਹਾਂ ਡਿਵਾਈਨ ਲਾਈਟ ਨੂੰ, ਉਦੋਤ ਭਇਓ ਜੀ ਤ੍ਰਿਭਵਨ ਰੂਪ ਘਟ। ਫਿਰ ਉਹ ਤਿੰਨੋਂ ਹੀ ਦੁਨੀਆ ਜਿਹੜੀਆਂ ਨੇ ਉਹ ਸਾਡੇ ਹਿਰਦੇ ਦੇ ਅੰਦਰ, ਘਟ ਕਹਿੰਦੇ ਨੇ ਹਿਰਦੇ ਨੂੰ, ਉਸ ਦੇ ਅੰਦਰ ਆ ਕੇ ਵਸ ਜਾਂਦੀਆਂ। ਤ੍ਰਿਭਵਨ ਰੂਪ ਘਟ ਅੰਤਰ ਦਿਖਾਏ ਹੈ, ਪਰਮ ਨਿਧਾਨ ਗੁਰ ਗਿਆਨ ਕੋ ਪ੍ਰਗਾਸ ਭਇਓ। ਜਦੋਂ ਗੁਰਮੁਖ ਮਨ ਬਚਨ ਕਰਮ ਕਰਕੇ ਨਿਰੰਕਾਰ ਦੇ ਨਾਲ ਜੁੜਦੇ, ਫਿਰ ਉਸ ਖਜ਼ਾਨੇ, ਪਰਮ ਨਿਧਾਨ, ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ, ਉਹ ਨਿਰੰਕਾਰ ਰੂਪੀ ਖਜ਼ਾਨਾ ਗੁਰ ਗਿਆਨ ਕੋ ਪ੍ਰਗਾਸ ਭਇਓ। ਗੁਰੂ ਦਾ ਗਿਆਨ ਰੂਪੀ ਇਹ ਪਰਮ ਨਿਧ ਜਿਹੜਾ ਹੈ, ਇਸ ਦਾ ਅੰਦਰ ਚਾਨਣ ਹੁੰਦਾ ਹੈ, ਇਹ ਤੁਰ ਅੰਦਰ ਸਾਡੇ ਪ੍ਰਕਾਸ਼ਮਾਨ ਹੁੰਦਾ ਹੈ। ਗਮਤਾ ਤ੍ਰਿਕਾਲ ਗਤ ਜਤਨ ਜਤਾਏ ਹੈ, ਕਿ ਗਮਤਾ ਤ੍ਰਿਕਾਲ ਤਿੰਨਾਂ ਕਾਲਾਂ ਦੀ, ਪਾਸਟ ਪ੍ਰੈਜ਼ੈਂਟ ਫਿਊਚਰ, ਇਸ ਦੀ ਸਾਨੂੰ ਸੋਝੀ ਹੋ ਜਾਂਦੀ ਹੈ। ਗਤ ਜਤਨ ਜਤਾਏ ਹੈ, ਔਰ ਅਸੀਂ ਆਪਣੇ ਆਪ ਦੇ ਵਿੱਚ ਸਮਾ ਜਾਂਦੇ ਹਾਂ, ਆਪਣੇ ਤੁਰ ਅੰਦਰ ਨਾਲ ਜੁੜ ਜਾਂਦੇ ਹਾਂ। ਤੇ ਅਖੀਰ 'ਚ ਭਾਈ ਸਾਹਿਬ ਕਹਿੰਦੇ ਨੇ ਆਤਮ ਤਰੰਗ ਪ੍ਰੇਮ ਰਸ ਮਦ ਪਾਨ। ਮਦ ਕਹਿੰਦੇ ਨੇ ਸ਼ਰਾਬ ਨੂੰ, ਕਿ ਇਹ ਜਿਹੜਾ ਰੱਬ ਦੇ ਪਿਆਰ ਦਾ ਨਸ਼ਾ ਹੈ, ਇਹ ਫਿਰ ਸਾਨੂੰ ਹਮੇਸ਼ਾ ਹੀ ਨਸ਼ਾ ਹੀ ਰੱਖਦਾ ਹੈ। ਹੁਣ ਮਦ ਦਾ ਜਿਹੜਾ ਸ਼ਰਾਬ ਹੈ, ਅਫੀਮ ਹੈ, ਦੂਸਰੀਆਂ ਨੇ, ਉਹਨਾਂ ਦਾ ਇੱਕ ਸਮਾਂ ਹੁੰਦਾ ਹੈ, ਕੁਝ ਘੰਟੇ ਉਹਨਾਂ ਦਾ ਅਸਰ ਰਹਿੰਦਾ ਹੈ, ਫਿਰ ਟੁੱਟ ਜਾਂਦਾ ਨਸ਼ਾ। ਪਰ ਭਾਈ ਸਾਹਿਬ ਕਹਿੰਦੇ ਨੇ ਆਤਮ ਤਰੰਗ ਪ੍ਰੇਮ ਰਸ ਮਦ ਪਾਨ, ਕਿ ਜਿਨ੍ਹਾਂ ਨੇ ਇਸ ਪ੍ਰੇਮ ਦੇ ਰਸ ਨੂੰ ਚੱਖਿਆ, ਪਿਆਰ ਦੇ ਰਸ ਨੂੰ ਚੱਖਿਆ, ਪਿਆਰ ਦੇ ਵਿੱਚ, ਉਸ ਨਿਰੰਕਾਰ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਉਹ ਹਮੇਸ਼ਾ ਉਸ ਪਿਆਰ ਦੇ ਨਸ਼ੇ ਵਿੱਚ ਰਹਿੰਦੇ ਨੇ। ਅਕਥ ਕਥਾ ਵਿਨੋਦ ਹੀਰਤ ਹਿਰਾਏ ਹੈ, ਕਿ ਇਹ ਉਸ ਪਿਆਰ ਦੇ ਵਿੱਚ ਰਚੇ ਲੋਕਾਂ ਦੀ ਕਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਔਰ ਉਹਨਾਂ ਦਾ ਦੀ ਜਿਹੜੀ ਸਟੇਟ ਆਫ ਮਾਈਂਡ ਹੈ, ਹੀਰਤ ਹਿਰਾਏ ਹੈ। ਹੀਰਤ ਹੁੰਦਾ ਅਮੇਜ਼ਿੰਗ ਜੀ, ਉਹਨਾਂ ਦੇ ਅੰਦਰ ਉਹ ਹੀਰਤ ਹੋਏਗੀ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।